अस्सलाम वालेकुम, सत श्री अकाल, प्रणाम जी। एक पिंड पंजाब दा चैनल दी टीम अज पहुंची है जी थानवा जींबे कुली, तहसील गोजरा, ज़िला टोबा टेक सिंह। इत्थे साडी ज़िला लुधियाना पिंड बुढ़ेआल, उत्थों उठ के आए बजुर्ग दे नाल एक ना मुलाकात है जी। इन्हां नाल आपां सारी गलबात सांझी करनी है कि जदों 1947 की वंड पई आ, इन्हां नाल उत्थे की वाकियात पेश आए आ, किहड़ियां मुश्किलात का सामना करते हुए पाकिस्तान दे विच पहुंचे आ थानवा जींबे कुली दे विच। जी अस्सलाम वालेकुम बाबा जी। वालेकुम सलाम। बाबा जी अपना नाम दसो पहले। ममदली है जी। बजुर्गों का की नाम? साढ़े बाप का हाँ जी। हसन महमद। हाँ जी, हसन हसन महमद मोहम्मद। ठीक है जी। अपनी केड़ी कौम बरादरी नाल तल्लक आ? राजपूत गोत केड़ी अपनी? घोड़े बाह। घोड़े वाह। अच्छा, अपना पिंड जिहड़ा बुढ़ेआल सीगा, इहदे आले दुआले दे पिंड किहड़े किहड़े सीगे? ਇਹਦੇ ਆਲੇ ਦੁਆਲੇ ਤਾਂ ਜੀ ਧਨਾੜਸੂ ਖਾਸੀ ਲਖੋਵਾਲ हम्म ਕੱਦੋਵਾਲ हम्म ਆਈ ਸਮਝ ਤਾਜਪੁਰ ਭਾਮੀਆਂ हम्म ਜਮਾਲਪੁਰ हम्म ਸਹਾਬਾਣਾ ਸਿੱਖਾਂ ਦਾ ਪਿੰਡ ਤਾਂ ਸਾਡੇ ਸਾਹਾਬਾਣਾ ਸਿੱਖਾਂ ਦਾ ਪਿੰਡ ਸੀ। ਆਈ ਸਮਝ ਤੇ ਮਾਜਰਾ ਵੀ ਸਿੱਖਾਂ ਦਾ ਪਿੰਡ ਤਾਂ ਕੁਹਾੜਾ ਵੀ ਸਿੱਖਾਂ ਦਾ ਪਿੰਡ ਤਾਂ ਆਈ ਸਮਝ ਸਾਡੇ ਨਾਲ ਲੱਗਦੇ ਜੰਡਾਲੀ ਕੁਹਾੜਾ। ਜੰਡਾਲੀ ਕੁਹਾੜਾ ਆਈ ਸਮਝ ਤੁਹਾਨੂੰ ਕਿੱਦਾਂ ਪਤਾ ਜੀ? ਅਸੀਂ ਉੱਥੇ ਮੂੰਗਫਲੀ ਬੀਜਦੇ ਹੁੰਦੇ ਸੀਗੇ। ਮੂੰਗਫਲੀ ਬੇਬਾਬੀ ਦੇ ਉਹ ਤੂੰ ਆ ਗਿਆ ਇਹ ਬੇੜ ਦੇ ਇਲਾਕੇ ਦਾ। ਅੱਛਾ ਅੱਛਾ ਬਾਬਾ ਜੀ, ਉਮਰ ਕਿੰਨੀ ਕੁ ਸੀ ਆਪਣੀ ਉਦੋਂ? ਉਮਰ ਸੀਗੀ 15 ਸਾਲ ਦੀ, 14-15 14-15 ਸਾਲ ਗੱਭਰੂ ਸੀਗੇ ਫੇ ਤਾਂ? ਹਾਂ ਠੀਕ ਤਾਂ ਮੈਂ ਫਿਰਿਆ ਹੋਇਆ। ਅੱਛਾ, ਬੋਲੋ। 15 ਸਾਲ ਦੀ ਉਮਰ ਸੀ, ਕੋਈ ਮੰਗਣਾ ਇਦਾਂ ਦਾ ਕੋਈ ਸੀਨ ਬਣਿਆ ਸੀ ਕਿ ਨਹੀਂ? ਮੰਗਣੀ ਦਾ ਆ ਕੋਈ ਗੱਲਬਾਤ, ਕੋਈ ਸੇਧ ਲਾ ਲੈਂਦੇ ਨਾ ਘਰ ਦੇ? ਨਹੀਂ ਕੋਈ ਨਹੀਂ ਬਣਿਆ। ਇੱਧਰ ਆ ਕੇ ਸ਼ਾਦੀ ਹੋਈ ਹੈ। ਅੱਛਾ, ਆਲੇ ਦੁਆਲੇ ਦੇ ਕੋਈ ਸਿੱਖਾਂ ਦੇ ਮੁੰਡਿਆਂ ਨਾਲ ਕੋਈ ਦੁਆ ਸਲਾਮ? ਕੋਈ ਨਹੀਂ, ਸਾਡੇ ਬਟਾਰੂਆਂ ਸੀਗੀ। ਕਿਹਨਾਂ ਨਾਲ ਸੀਗੀ ਉਹ ਦੱਸੋ। ਪਤਾ ਨਹੀਂ ਕਿਹਨਾਂ ਨਾਲ ਸੀ, ਬਟਾਰੂ ਸਾਡੇ ਕੋਲ ਆਉਂਦੇ ਰਹਿਣ। ਅੱਛਾ। ਸਹਾਬਾਣੇ ਦੇ ਮਾਜਰੇ ਦੇ ਹਾਂ ਹਾਂ, ਆਉਂਦੇ ਇੱਧਰ ਗੱਲ ਰਹੇ, ਕਰ। ਜੰਡਾਲੀ ਦੇ ਕੁਹਾੜੇ ਦੇ ਅੱਛਾ ਸਾਡੇ ਸੇ ਇਹ ਅੱਬੇ ਹੁਣੀ ਸੀਗੇ 4-5 ਜੁੱਟ ਤੇ ਇਹ ਗੁਜਰਾਂ ਦੇ ਮੁੰਡੇ ਦੇ 3-4 ਇੱਕ ਇਹ ਹੁੰਦਾ ਤਾ। ਅੱਛਾ, ਇਹਨਾਂ ਕੋਲ ਮੁੰਡੇ ਆਉਂਦੇ ਹੁੰਦੇ ਤੇ ਘੁਲਣ ਘਲਣ ਵਾਲੇ ਇਹਨਾਂ ਪਿੰਡਾਂ ਦੇ। ਆਪਣੀ ਕੋ ਹੱਲ ਵੀ ਪਈ ਹੋ ਸੀ ਉੱਥੇ? ਕੁਆਲ ਕੀ ਤੇ ਕਿਹੜਾ ਨਾਂ ਤੋਂ ਵੱਜਦੇ ਸੀ ਉੱਥੇ ਆਪਣੇ ਪਿੰਡ ਬੁੱਢੇਆਲ ਚ? ਮੁੰਡੇ ਵਾਲੇ ਸਾਡੇ ਬਸੇਰੇ ਤੇ ਜੀ। ਹਾਂ, ਜਿੱਦਾਂ ਇੱਥੇ ਹੱਲ ਪਈ ਹੁੰਦੀ ਆ। ਹਾਂ ਸਾਡੇ ਪੀਰੇ ਦੇ ਦੀ ਹਾਲਤ ਸੀ ਪੀੜੇ ਸਾਡੇ ਦੇ? ਪੀਰੇ ਦੇ ਸੀ। ਹਾਂ, ਪੀੜੇ ਦੇ ਕਹਿੰਦੇ ਸੀ। ਹਾਂ ਪੀੜਾ ਦਿੰਦੇ ਹੁੰਦੇ ਸੀ ਲੋਕਾਂ ਨੂੰ? ਕੋਈ ਖਾਨਦਾਨੇ ਪਿੱਛੋਂ ਦੱਸਦੇ ਪੀਰੇ ਦਾ ਦਾ। ਪੀੜੇ ਦੇ। ਹਾਂ ਠੀਕ ਹੈ, ਸੁਣਾਓ ਫਿਰ ਉੱਥੇ ਦੀ ਕੋਈ ਗੱਲਬਾਤ, ਸਾਂਝ ਦੀ ਕੋਈ, ਆਪਣਾ ਵਸੇਬ ਕਿੱਦਾਂ ਦਾ ਸੀਗਾ ਉੱਥੇ? ਬਸੇਬ ਤਾਂ ਜੀ ਸਾਡਾ ਐਡਾ ਸਾਡਾ ਤਾਂ ਨਾ, ਸਾਡੇ ਬੜਾਰੂਆਂ ਦਾ ਸੀਗਾ ਇਹਨਾਂ ਲੋਕਾਂ ਨਾਲ, ਬਸ ਸਾਡਾ ਨਾ। ਆਪਣੇ ਪਿੰਡ 'ਚ ਜਿਹੜੇ ਵੀ ਬੈਠੇ ਸੀਗੇ, ਹਾਂ ਹਾਂ ਚਾਹੇ ਉਹ ਰਾਣੇ ਸੀ, ਮੁਸਲਮਾਨ ਸੀਗੇ ਜਾਂ ਗੁੱਜਰ। ਅੱਛਾ, ਆਪਣੇ ਮੁਸਲਮਾਨਾਂ ਨਾਲ ਅਸੀਂ ਆਉਂਦੇ ਜਾਂਦੇ ਤੇ ਇੱਕ ਦੂਜੇ ਦੇ ਸਾਡੇ ਲੈਣ ਦੇਣ ਤੇ ਹੂੰ। ਵਿਆਹ ਸ਼ਾਦੀਆਂ ਤੇ ਆਉਂਦੇ ਤੇ ਗੁੱਜਰ ਸਾਡੇ, ਅਸੀਂ ਉਹਨਾਂ ਦੇ। ਆਪਾਂ ਦੋ ਉਸ ਨੰਬਰ time ਦੀ ਜਿਹੜੀ ਗੱਲਬਾਤ ਆ ਨਾ, ਉਹ ਦੱਸਣੀ ਆ ਵੀ ਉਦੋਂ ਕਿੱਦਾਂ ਦੀਆਂ ਰਹਿਣ ਸਹਿਣ, ਲੋਕੀ ਕਿੱਦਾਂ ਰਹਿੰਦੇ ਬਹੁਤ ਹੁੰਦੇ ਅੱਛੇ, ਸੀਗੇ। ਬਹੁਤ ਪਿਆਰ ਤੇ ਬਹੁਤ ਮੁਹੱਬਤਾਂ ਦੀਆਂ। ਹਾਂ, ਅਸੀਂ ਸਮਝ ਤੇ ਸਾਡੇ 2 ਨੰਬਰ ਗੁੱਜਰਾਂ ਦੇ ਤੇ 2 ਨੰਬਰਦਾਰ ਸਾਡੇ ਰਿਸ਼ੂਸ। ਤਕੜਾ ਪਿੰਡ ਸੀਗਾ ਫੇਰ ਤਾਂ? ਹਾਂ ਚੰਗਾ ਪਿੰਡ ਦਾ, 4 ਪੱਤੀਆਂ ਦੀ ਸਾਡੇ, ਅੱਛਾ। 4 ਪੱਤੀਆਂ ਦਾ ਪਿੰਡ ਦਾ, ਠੀਕ ਠਾਕ ਸੀਗੇ। ਤੇ ਨਾਲ ਸਾਡੇ ਧਨਾੜਸੂ ਦਾ ਜੈਲਦਾਰ ਤਾਂ ਉੱਥੇ, ਹੂੰ, ਕੀ ਨਾਮ ਸੀ ਉਹਦਾ? ਉਹਦੇ ਨਾਂ ਕੀਤਾ ਯਾਰ, ਇਹਨਾਂ ਨੂੰ ਵੀ ਪਤਾ ਸਾਰੇ ਦੱਸੋ ਇਲਾਕੇ ਦਾ। ਤੁਸੀਂ। ਗੁਲਾਮ ਚਿਸ਼ਤੀ। ਗੁਲਾਮ ਚਿਸ਼ਤੀ? ਹਾਂ। ਅੱਛਾ, ਇਹਦਾ। ਉਹ ਵੀ ਰਾਣਾ ਸੀ? ਹਾਂ ਰਾਣਾ ਜੀ। ਸਫੈਦ ਪੋਸਟ ਸਾਡੇ ਵੱਲ ਦਾ ਕਿਹੜਾ ਤਾਂ ਇਹਨਾਂ ਦੇ ਮਾਮੇ ਸਫੈਦ ਪੋਸਟ ਤੇ ਚੱਕ ਚ। ਅੱਛਾ, ਚੁੰਗੀਆਂ ਹੈ। ਸੁਣਾਓ ਫਿਰ ਉੱਥੋਂ ਦੀ ਗੱਲਬਾਤ ਕੋਈ, ਗੱਲਬਾਤ ਹੁਣ ਕਾਹਦੀ ਕਿੱਦਾਂ ਸੁਣਾਉਣੀ? ਰਹਿੰਦੇ ਹੁੰਦੇ ਸੀ? ਬਹੁਤ ਕਿੱਦਾਂ- ਸਲੂਕ ਤਾਂ ਬੜੀ ਮੁਹੱਬਤ ਸੀ, ਅੱਛਾ। ਬੜੀ ਮੁਹੱਬਤ ਸੀ। ਹੂੰ। ਇੱਕ ਦੂਜੇ ਨੂੰ ਤਕਲੀਫ ਆਉਂਦੀ ਸੀ, ਇਕੱਠਦੇ ਤੇ ਇੱਕ ਦੂਜੇ ਦੇ ਨਾਲ ਵਿਆਹਾਂ ਸ਼ਾਦੀਆਂ 'ਚ ਇਕੱਠੇ ਰਹਿੰਦੇ ਤੇ ਤੁਰ ਕੇ ਜਾਂਦੇ ਹੁੰਦੇ ਸੀ ਹੂੰ ਉਸ ਜ਼ਮਾਨੇ 'ਚ। ਹੂੰ ਹੂੰ, ਮਖੌਲ ਪਿਆਰ ਬਹੁਤ ਸੀ। ਬਹੁਤ ਸੀਗਾ। ਹਾਂ ਕੰਮ ਸਾਂਝੇ ਹੁੰਦੇ ਸੀ। ਕੰਮ ਸਾਂਝੇ, ਬਗੈਰ ਸਾਂਝ ਤੇ ਕੋਈ ਕੰਮੇ ਨਾ ਸੋ ਸਾਡਾ। ਤੁਸੀਂ ਸਮਝਦੇ ਨਹੀਂ ਹੈਗੇ ਵੀ ਜਦੋਂ ਦੀ ਲੋਕਾਂ ਦੀਆਂ ਆਪਣੀਆਂ ਆਪਣੀਆਂ ਜ਼ਰੂਰਤਾਂ ਘਰਾਂ 'ਚ ਹੀ ਪੂਰੀਆਂ ਹੋਣ ਲੱਗ ਪਈਆਂ, ਮੁਹੱਬਤ ਘਟ ਗਈ ਆ। ਘਟ ਗਈ ਆ, ਬੇਵਾਹ ਘਟ ਗਈ। ਠੀਕ ਆ ਨਾ? ਭੈਣਾਂ ਇੱਕ ਭਰਾਵਾਂ ਦੂਜੇ ਦੀ, ਕੋਲ ਲੈਣ ਦੇਣ ਦੀ ਭੈਣਾਂ ਭਰਾਵਾਂ ਦੀ ਘਟ ਗਈ। ਘਟ ਗਈ ਆ। ਘਟ ਗਈ ਆ। ਭਰਾ ਇੱਕ ਦੂਜੇ ਨੂੰ ਕਤਲ ਕਰੀ ਜਾਂਦੇ ਨੇ, ਇੱਕ ਦੂਜੇ ਨੂੰ ਮਾਰੀ ਜਾਂਦੇ ਨੇ। ਖੂਨ ਸਫੈਦ ਹੋ ਗਿਆ। ਹੁਣ ਸਫਾਇਦ ਹੋ ਗਿਆ, ਉਹ ਗੱਲ ਨਹੀਂ ਹੈ। ਅੱਗੇ ਤਾਂ ਇਦਾਂ ਸੀ ਨਾ ਵੀ ਜੇ ਰਲ ਮਿਲ ਕੇ ਬਾਡੀਆਂ ਕਰ ਲੈਣੀਆਂ, ਵਾਢੀਆਂ ਪੱਠੇ ਆਪਣਾ ਕਮਾਦ ਵੀ ਮੈਂ ਕਹਿੰਦਾ ਬਾਡੀਆਂ ਜੇ ਹੁਣ ਬਾਡੀਆਂ ਸਾਡੇ ਇੱਕ ਦੂਜੇ ਸੁੱਟੀਆਂ ਕਰਾਉਂਦੇ ਤੇ ਇੱਕ ਦੂਜੇ ਨਾਲ। ਕਰਾਉਂਦੇ ਸੀਗੇ, ਜੇ ਆਪਸਾਂ ਦੇ ਇੱਕ ਜਾਂਦੇ ਲਾਣਿਆਂ ਨੇ ਵੱਢ ਲਈ ਹੈ ਨਾ, ਉਹਨੇ ਮੁੰਡੇ ਨੂੰ ਕਹਿਣਾ ਜਾਓ ਫਲਾਣੇ ਦੇ ਕੜੀ ਲਾ ਕੇ ਆਓ ਹੂੰ। ਦਿਹਾੜੀ।
ਇਸ ਤਰ੍ਹਾਂ ਹੁੰਦੀ ਰਹਿੰਦੀ ਵੱਢਦੇ ਖੜੇ ਇਕੱਠੇ ਰਲ ਕੇ ਖੜੇ ਇਕੱਠੇ ਬਹੁਦੇ ਤੇ ਸਾਰਾ ਮਹੀਨਾ ਡੇਢ ਮਹੀਨਾ ਫਲਿਆਂ ਨੂੰ ਲੱਗ ਜਾਂਦਾ ਤਾ। ਫਿਰ ਰੋਟੀਆਂ ਪਿੱਛੋਂ ਘਰੋਂ ਰੋਟੀਆਂ ਘਰਾਂ ਦੇ ਜਾਂਦੀਆਂ ਦੀਆਂ ਬਿਲਕੁਲ ਰੋਟੀਆਂ ਜਾਂਦੀਆਂ ਦੀਆਂ ਲੱਸੀਆਂ ਆਉਂਦੀਆਂ ਦੀਆਂ। ਅੱਜ ਲੱਸੀ ਨੂੰ ਤਰਸ ਰਹੇ ਆ, ਜਿਹਦੇ ਕੋਲ ਪਾਈਆ ਉਹ ਪਾ ਦਿੰਦਾ। ਹਾਂਜੀ, ਲੱਸੀ ਵੀ ਖਾਲਸ ਨਹੀਂ ਲੱਭਦੀ ਹੁਣ। ਲੱਭਦੀ ਨਹੀਂ, ਹੈ ਹੀ ਨਹੀਂ ਲੱਸੀ, ਹੈ ਹੀ ਨਹੀਂ। ਤੇ ਬਾਬਾ ਜੀ ਉਹ ਜਿਹੜੀ ਮੁਰੱਬੇ ਆਪਾਂ ਰੋਟੀ ਖਾਂਦੇ ਹੁੰਦੇ ਸੀ ਉਹਦਾ ਸਵਾਦ ਵੀ ਉਹਦਾ ਵੱਖਰਾ ਜਾਇਕਾ ਹੁੰਦਾ ਸੀਗਾ। ਬੜਾ ਹੀ ਜਾਇਕਾ ਹੁੰਦਾ ਜੀ। ਹੈਂ? ਜੇ ਚਟਣੀ ਵੀ ਹੋਈ ਹੈ ਨਾ ਉੱਤੇ ਮੱਖਣ ਵੀ ਇੰਨਾ ਕੁ ਹੁੰਦਾ ਤਾਂ ਅਚਾਰ ਦੀ ਫਾੜੀ ਹੋਣੀ। ਅਚਾਰ ਦੀ ਬਾੜੀ ਹੋਣੀ। ਇਹ ਵੀ ਗੱਲ ਤੇਰੀ ਠੀਕ ਹੈ। ਬਿਲਕੁਲ ਉਹ ਵੱਖਰਾ ਹੀ ਸਵਾਦ ਹੁੰਦਾ ਸੀ। ਵੱਖਰਾ ਹੀ ਸਵਾਦ ਸੀਗਾ ਜੀ। ਬੈਠਣ ਖੜਨ ਦਾ ਵੱਖਰਾ ਸਵਾਦ। ਬਹੁਤ ਸਾਰੇ ਮੇਲਿਆਂ ਨੂੰ ਜਾਣਾ, ਇੱਕ ਦੂਸਰੇ ਮੁੰਡਿਆਂ ਨੂੰ ਇਕੱਠੇ ਹੋ ਕੇ ਜਾਂਦੇ ਸੀ ਵੀ ਆਹ ਫਲਾਣੇ ਪਿੰਡ ਦੇ ਨਹੀਂ, ਵੀ ਆਹ ਫਲਾਣੇ ਪਿੰਡ ਦੇ। ਮੇਲਾ ਆਪਣਾ ਉੱਥੇ ਕਿਹੜੇ ਕਿਹੜੇ ਲੱਗਦੇ ਸੀ? ਮੇਲੇ ਸਾਡੇ ਕੋਲੇ ਕੁਝ ਲੱਖੋ ਕੋਤਵਾਲ ਵੀ ਲੱਗਦਾ ਤਾਂ ਗੱਲ, ਲੱਖੋ ਕੋਤਵਾਲ। ਹਾਂ, ਸਹਾਬਾਨਾ ਦਾ ਸਿੱਖਾਂ ਦਾ ਪਿੰਡ, ਉੱਥੇ ਵੀ ਲੱਗਦਾ। ਅੱਛਾ। ਹਾਂ, ਮੇਲੇ ਦੀਆਂ ਕੀ ਰੌਣਕਾਂ ਹੁੰਦੀਆਂ ਸੀ? ਬਹੁਤ ਮੇਲੇ ਭਰਦੇ ਤੇ ਬਹੁਤ ਮੇਲੇ ਭਰਦੇ। ਘੁਲਦੇ ਲੜਾਈਆਂ ਵੀ ਹੁੰਦੀਆਂ ਸੀ? ਲੜਾਈਆਂ ਵੀ ਹੋ ਪੈਂਦੀਆਂ ਸੀ ਜਨਾਬ, ਚੰਗੀਆਂ ਭਲੀਆਂ। ਅੱਛਾ। ਤੇ ਲੜਾਈਆਂ ਵੀ ਹੁੰਦੀਆਂ ਨੇ, ਮੁੰਡੇ ਘੁਲਦੇ ਵੀ ਹੁੰਦੇ, ਘੋਲਾ ਤੇ ਲੜਾਈ ਵੀ ਹੋ ਪੈਂਦੀ ਸੀ। ਅੱਛਾ, ਉਦੋਂ ਮੇਲਿਆਂ ਤੇ ਘੋਲਾਂ ਹੁੰਦੀਆਂ ਸੀ, ਭਲਵਾਨੀ ਕੁਸ਼ਤੀ ਕੰਮ ਹੁੰਦੇ ਸੀ। ਸਿੱਖ ਮੁੰਡੇ ਪਾਲਦੇ ਤੇ ਮੁਸਲਮਾਨਾਂ ਵਾਸਤੇ, ਮੁਸਲਮਾਨ ਪਾਲਦੇ ਤੇ ਸਿੱਖਾਂ ਵਾਸਤੇ। ਸਾਂਝਾ ਭਲਵਾਨ ਹੁੰਦਾ ਸੀ। ਸਾਂਝੇ ਭਲਵਾਨ ਵੀ ਸਾਡਾ ਪਿੰਡ ਜਿੱਤ ਕੇ ਹੀ ਆਵੇ ਨਾ। ਹਾਂ, ਆਹ ਇੱਕ ਗੱਲ, ਪਿਆਰ ਬੜੇ ਤੇ ਮੁਹੱਬਤ ਬੜੀ ਸੀ। ਜੰਡਾਲੀ ਘੋੜਾ ਆਪਣੇ ਤੋਂ ਕਿੰਨਾ ਕੁ ਦੂਰ ਸੀ? ਪਟੜੀ ਲੱਗਦੀ ਸੀ ਜੰਡਾਲੀ ਦੀ ਵੀ, ਕੁਹਾੜੇ ਦੀ ਵੀ, ਬਾਜਰੇ ਦੀ ਵੀ, ਸਹਾਬਾਨੇ ਦੀ, ਸਾਡੇ ਨਾਲ ਪਟੜੀ। ਜੰਡਾਲੀ ਵਾਲੇ ਗੁਜਰਾਂ ਨਾਲ ਵੀ ਕੋਈ ਆਪਣੀ ਦੁਆਸਲਾਮ ਹੈਗੀ ਸੀ? ਹਾਂ, ਉਹ ਗੁਜਰ ਕੀ ਸੀ ਉਹ ਬੰਦੇ ਜੰਡਾਲੀ ਦੇ, ਉਹ ਵੀ ਅੱਬੇ ਹੋਣੀ ਜਾਣਦੇ ਨੇ ਬਸ। ਮੁੰਡਾ ਤੁਸੀਂ ਨਹੀਂ ਜਾਣਦੇ? ਕੁਹਾੜੇ ਦਾ ਮੁੰਡਾ ਤਾਂ ਇੱਕ ਚੰਗੀ ਛਾਲ ਮਾਰਦਾ ਤਾ ਗੁਜਰਾਂ ਦਾ। ਕੀ ਨਾਂ ਸੀ ਉਹਦਾ? ਨਾ ਉਹਦਾ ਨਹੀਂ ਮੈਨੂੰ ਪਤਾ ਹੈਗਾ। ਮੈਂ ਤੇਰੇ ਕੋਲ ਕਿਉਂ ਕਹਾਂ, ਅੱਛਾ ਮੁੰਡਾ ਤਾਂ। ਯੂਸਫ ਦਾ ਨਹੀਂ ਸੀ? ਅੱਲਾ ਜਾਣਦਾ ਵੀ ਯੂਸਫ ਦਾ, ਮੈਂ ਕਿਉਂ ਕਹਿ ਦੇਵਾਂ। ਅੱਛਾ। ਚੰਗਾ ਮੁੰਡਾ ਜਿਹੜਾ ਸਾਡਾ ਇੱਕ ਘਰ ਵੀ ਬੈਠਾ था ਨਾ ਸਿੱਖਾਂ ਦੇ ਵਿੱਚ, ਉਹ ਵੀ ਠੀਕ ਠਾਕ ਬਸ ਰਿਹਾ। ਸਿੱਖਾਂ ਨਾਲ ਸਾਂਝ ਵਿੱਚ ਚੰਗੀ ਸੀਗੀ ਤੁਹਾਡੀ? ਹਾਂ, ਸਿੱਖਾਂ ਦੇ ਵਿੱਚ ਮੁਸਲਮਾਨਾਂ ਦਾ ਵੀ ਜਿਹੜਾ ਬੈਠਾ था ਨਾ, ਬੜੀ ਦੀਦ ਪਿਆਰ ਕਰਦੇ ਸੀ। ਇਹ ਜਿੱਥੋਂ ਰੌਲਾ ਪੈ ਗਿਆ ਫਿਰ ਸਾਨੂੰ ਵੱਡਾ ਟੁਕੜ ਲੱਗ ਗਿਆ। ਰੌਲੇ ਦਾ ਆਪਾਂ ਨੂੰ ਪਹਿਲੇ ਪਤਾ ਸੀ ਕਿ ਅਚਾਨਕ ਪਤਾ ਲੱਗਾ? ਜਾਣ ਕੇ ਪਤਾ ਲੱਗਣਾ ਜੀ ਸਾਨੂੰ, ਹੁਣ ਰੌਲੇ ਦਾ ਅਨਪੜ੍ਹ ਇਹ ਬੰਦਾ ਰੇਡੂਏ ਤੇ ਕੋਈ ਖਬਰਾਂ? ਕੋਈ ਰੇਡੂਏ ਥੇ ਪਤਾ ਨਹੀਂ, ਇਹ ਪਤਾ ਲੱਗ ਗਿਆ ਵੀ ਉੱਠਣਾ ਪੈਣਾ ਇੱਥੋਂ। ਅੱਛਾ। ਬਸ ਇਹ ਵੀ ਇੱਕ ਪੜਿਆ ਕੁੜਿਆ ਬੰਦਾ, ਉਹ ਕਹਿੰਦਾ ਰਹਿਣਾ ਨਹੀਂ ਹੁਣ ਇੱਥੇ। ਅੱਛਾ, ਫਿਰ ਤੁਹਾਨੂੰ ਅਚਾਨਕ ਹੀ ਪਤਾ ਲੱਗਾ ਹੈ? ਜਾਣ ਕੇ ਪਤਾ। ਅੱਛਾ, ਕਿੱਦਾਂ ਉੱਠੇ ਉੱਥੋਂ? ਫਿਰ ਉੱਠ ਖੜੇ ਅਸੀਂ, ਚੱਕਦਾ ਇੱਕ ਮਤਿਆਰਾ, ਉੱਥੇ ਚਲੇਗਾ। ਉੱਥੇ ਬੜਾ ਪਿੰਡਾਂ ਦਾ ਇਕੱਠ ਹੋਇਆ ਹੋਇਆ था, ਕਾਫਲਾ ਬਹੁਤ ਬੜਾ था। ਉੱਥੇ ਫਿਰ ਅਸੀਂ ਜਿਸ ਵੇਲੇ ਰਹਿੰਦੇ ਰਹੇ ਨਾ 5-7 ਦਿਨ, ਉੱਥੇ ਫਿਰ ਸਾਡੇ ਨਾਲ ਇੱਕ ਹੁੰਦਾ ਦਾ ਰਹਿੰਦੇ ਤੇ ਖਰਾ ਕਿਹੜੇ ਲੋਕ ਤੇ ਹਿੰਦੂ ਤੇ ਉਹ ਵਾਲੇ, ਉਹਨਾਂ ਨੇ ਫਿਰ ਇਕੱਠ ਕਰ ਲਿਆ ਸੀਗਾ ਵੀ ਇਹਨਾਂ ਨੂੰ ਹੁਣ ਪਈਏ। ਫਿਰ ਸਾਡੇ ਲੋਕ ਉੱਠ ਖੜੇ, ਉਹਨਾਂ ਨੇ ਡੱਕੇ ਬੜੇ ਨਾ, ਫਿਰ ਲੋਕ ਮੁਸਲਮਾਨ ਰੱਖੇ ਨਹੀਂ। ਫਿਰ ਅਸੀਂ ਲੁਧਿਆਣੇ ਕੈਂਪ 'ਚ ਆ ਗਏ। ਕੈਂਪ 'ਚ ਆ ਗਏ? ਕੈਂਪ 'ਚ ਆ ਗਏ। ਤੁਹਾਡੇ ਪਿੰਡ ਇੱਕੋ ਹੀ ਘਰ ਸੀਗਾ? ਕਿਹਦਾ ਕਾਹਦਾ? ਆਪਣਾ ਹਿੰਦੂਆਂ ਦਾ? ਹਿੰਦੂਆਂ ਦਾ ਸਭ, ਉਹ ਵੀ ਜ਼ਿਮੀਂਦਾਰਾਂ ਲੋਕਾਂ ਦਾ ਕਰਦੇ ਤੇ, ਜ਼ਿਮੀਂਦਾਰ ਹਰ ਪਹਾੜੇ ਦਾ। ਨਾਂ ਯਾਦ ਆ ਉਹਨਾਂ ਦਾ? ਹਾਂ, ਮੇਲਾ ਤਾਂ ਇੱਕ ਨਾ ਰਾਮਚੰਦ ਦਾ, ਇੱਕ ਨਾ ਕਿਸਨਾ ਦਾ। ਇਸ ਤਰ੍ਹਾਂ ਦੋ ਕੁ ਮੇਰੇ ਬੜਾ ਰੂਜਾ ਦੇ ਪਸ਼ੂਆਂ ਦੇ ਨਾਲ ਰਾਮਚੰਦ, ਉਹਨਾਂ ਦਾ ਮੇਲਾ ਕਹਿੰਦੇ ਹੁੰਦੇ ਉਸ ਨੂੰ। ਡੰਗਰ ਪਸ਼ੂ ਚਾਰਦਾ ਹੁੰਦਾ ਤਾਂ ਉਹ ਜ਼ਮਾਨੇ 'ਚ। ਅੱਛਾ ਅੱਛਾ। ਮੈਸਾਂ ਹੁੰਦੀਆਂ ਸੀ ਉਹਨਾਂ ਕੋਲ 2-4। ਤਾਂ ਫਿਰ ਤੁਸੀਂ ਕੈਂਪ 'ਚ ਆ ਗਏ ਲੁਧਿਆਣੇ? ਹਾਂ, ਲੁਧਿਆਣੇ ਕੈਂਪ 'ਚ ਆ ਗਏ। ਰਾਹ ਦੇ ਵਿੱਚ ਕੋਈ ਮਸਲਾ ਤਾਂ ਨਹੀਂ ਨਹੀਂ, ਪੇਸ਼ ਕੋਈ ਮਸਲਾ ਨਹੀਂ ਪਿਆ, ਸਹੀ ਆਇਆ। ਅੱਖੀਂ ਦੇਖਿਆ ਹੋਵੇ? ਹਾਂ, ਅੱਖੀਂ ਦੇਖਿਆ ਮੈਂ। ਬਿਲਕੁਲ ਆਲੇ ਦੁਆਲੇ ਬੜਾਗਾ ਹੋਇਆ ਸੀਗਾ ਅੱਛਾ। ਜਦ ਇਹ ਕਾਫਲਾ ਆਇਆ ਵਾ ਅੱਛਾ। ਕੈਂਪ 'ਚ। ਪਿੰਡ ਦਾ ਆਪਣੇ ਨਕਸ਼ਾ ਹਜੇ ਯਾਦ ਆ ਵੀ ਕਿੱਦਾਂ ਦਾ ਸੀ? ਪਿੰਡ ਦਾ ਨਕਸ਼ਾ ਯਾਦ ਆ, ਗਲੀਆਂ ਛੋਟੀਆਂ ਜੀਆਂ। ਅੱਛਾ। ਅਸੀਂ ਸਮਝ, ਇੱਕ ਵਿਚਾਲ ਦੀ ਗਲੀ ਬੜੀ ਸੀ। ਇੱਕ ਨੂਰਮੱਲਾ ਗੁੱਜਰ ਸੀਗਾ, ਤੇ ਉਹਦੇ ਨਾਲ ਦੀ ਬਾਜ਼ਾਰ ਲੰਘਦਾ ਤਾਂ ਚੰਗੀ, ਉਹ ਗਲੀ ਖੁੱਲੀ ਸੀ। ਇਸ ਤਰ੍ਹਾਂ ਸੀ। ਆਪਣਾ ਘਰ ਕਿੱਧਰਲੀ ਸਾਈਡ ਤੇ ਸੀ? ਇਸੇ ਪਾਸੇ ਦਾ ਜਿੱਥੇ ਮੈਂ ਦੱਸਦਾ, ਜਿੱਥੇ ਮਸੀਤ ਕਿੱਥੋਂ ਸੀ ਆਪਣੇ ਘਰ ਦਾ? ਮਸੀਤ ਅਸੀਂ ਇਸ ਪਾਸੇ ਰਹਿੰਦੇ ਹਾਂ, ਮਸੀਤ ਸਿਰੇ ਤੇ ਇਸ ਪਾਸੇ ਦੀ। ਅੱਛਾ। ਤੁਸੀਂ ਲਹਿੰਦੀ ਸਾਈਡ ਤੇ ਸੀਗੇ? ਹਾਂ, ਅਸੀਂ ਇਸ ਪਿੰਡ ਦੇ ਇਸ ਪਾਸੇ ਆ ਗਏ, ਮਸੀਤ ਸਾਡੇ ਇੱਧਰਲੇ ਪਾਸੇ ਦੀ ਸਿਰੇ ਤੇ। ਮਸੀਤ ਤੇ ਬੜੇ ਉੱਥੇ ਪੁਲਕੜਾ ਬੜੀਆਂ ਦੀ ਮਸੀਤ 'ਚ ਬੇਬਹਾ ਦਰਖਤ ਲੱਗੇ ਹੁੰਦੇ ਸੀ? ਪੂਰੇ ਲੱਗੇ ਹੋਏ। ਨੇਰ ਇਹਨਾਂ ਦਾ ਬਲਕੜਾ ਉੱਥੇ ਲੋਕਾਂ ਦੇ ਮਿੰਜੇ ਚਾਹੇ ਹੁੰਦੇ ਤੇ ਸਾੜੀ। ਹੋਰ ਸਾਡੇ ਕੋਲ ਅਸੀਂ ਇੰਨੇ ਕੇ ਫਿਰੇ ਤੁਰੇ ਹੋਏ ਹਾਂ। ਇਹਨਾਂ ਚੱਕਾ ਜਿਹੜੇ ਤੈਨੂੰ ਨਾਲ ਚੱਕ ਦੱਸੇ, ਇਹਨਾਂ ਚੱਕਾ 'ਚ ਅਸੀਂ ਗਏ ਹਾਂ ਸਿੱਖਾਂ ਦੇ, ਬਸ ਹੋਰ ਨਹੀਂ ਗਏ। ਅੱਛਾ, ਉਦੋਂ ਵਿਆਹਾਂ ਸ਼ਾਦੀਆਂ ਦੇ ਤਾਂ ਮੰਜੇ ਬਿਸਤਰੇ ਇਕੱਠੇ ਕਰਦੇ ਹੁੰਦੇ ਸੀ? ਹਾਂ ਜੀ, ਉੱਥੇ ਕਰਦੇ। ਹੁਣ ਤਾਂ ਆਪਣੇ ਹਟ ਗਏ ਲੋਕ, ਅੱਗੇ ਕਰਦੇ ਹੁੰਦੇ ਸੀ। ਇੱਥੇ ਵੀ ਜਦ ਆਇਆ ਕਰਦੇ ਸੀ, ਕਰਦੇ ਰਹੇ ਨਾ? ਇੱਥੇ ਵੀ ਕਰਦੇ ਰਹੇ। ਸਾਂਝਾਂ ਹੁੰਦੀਆਂ ਸੀ ਇੱਥੇ ਬਲਕਣ
ਇੱਥੇ ਜਦ ਅਸੀਂ ਆਏ ਆ ਦੁੱਧ ਇਕੱਠੇ ਹੋ ਜਾਂਦੇ ਤੇ ਇੱਕ ਦੂਏ ਘਰ ਦਾ ਦੁੱਧ ਵੀ ਆ ਬਾਲਟੀਆਂ ਜਾਂਦੇ ਭਰ ਭੇਜ ਦੇਣੀਆਂ ਬਾਲਟੀਆਂ ਹੁਣ ਆਉਂਦੀਆਂ ਕਿੱਥੇ ਭੇਜਦੇ? ਹੁਣ ਆਉਂਦੀਆਂ ਨਾ ਜੀ ਨਾ, ਹੁਣ ਘਰ ਰੱਖਣਾ ਨਹੀਂ ਹੁੰਦਾ। ਇੱਥੋਂ ਫਿਰ ਲੁਧਿਆਣਿਓਂ ਆਪਾਂ ਗਾਂ ਕਿੱਥੇ ਨੂੰ ਆਏ? ਪਾਕਿਸਤਾਨ ਨੂੰ? ਤੁਰਦੇ ਹੋਣੇ ਸਿੱਧੇ ਫਿਰ ਇੱਥੇ ਆ ਗਏ। ਸਿੱਧੇ ਇਸੇ ਪਿੰਡ ਚ ਆ ਗਏ। ਹਾਂ ਇਸ ਪਿੰਡ ਦਾ ਇੰਤਖਾਬ ਕਿੱਦਾਂ ਹੋਇਆ? ਮਤਲਬ ਇੱਥੇ ਕੋ ਆਪਣੇ ਰਹਿੰਦੇ ਸੀ ਜਾਂ ਕਿੱਥੋਂ ਲਾਹੌਰੋਂ ਚੱਲੇ? ਇੱਥੋਂ ਅਸੀਂ ਟੇਸਰ ਤੇ ਆ ਕੇ ਬਹਿ ਗਏ ਆ। ਅੱਛਾ ਸਾਨੂੰ ਬੰਦਾ ਇੱਕ ਗਿਆ ਇੱਥੇ ਦਾ, ਪਿੱਛੋਂ ਆਇਆ ਸੀ ਜੇ ਲੁਧਿਆਣੇ ਜਿਹੜੇ ਚੱਕੋ ਕਹਿੰਦਾ ਬਿਸਰੇ ਇੱਥੇ ਆ ਗਏ ਆ। ਅੱਛਾ। ਉਹ ਇੱਥੇ ਦਾ ਰਹਿਸ਼ੀ ਦਾ ਜਦੋਂ ਗੁੱਜਰ ਆਪਾਂ ਇਸ ਪਿੰਡ 'ਚ ਵੜੇ ਆ ਕੇ, ਇਸ ਪਿੰਡ ਦੇ ਵਿੱਚ ਇਹਦੇ ਕੀ ਹਾਲਾਤ ਸੀਗੇ? ਮਕਾਨ ਖਾਲੀ ਪਏ ਸੀ ਜਾਂ ਕੋਈ? ਵਿਹਲਾ ਪਿਆ ਦਾ ਪਿੰਡ। ਹਾਂ, ਵਿਹਲੇ ਪਏ ਸੀਗੇ। ਇਹ ਤਾਂ ਮਾਲ ਵੀ ਵਾਹਵਾ ਹੀ ਹੋਣਾ। ਮਾਲ ਤਾਂ ਹੋਊ ਇਹਨਾਂ ਕੋਲ, ਹੋਊ ਸਾਡੇ ਕੋਲ ਮਾਲ ਕਿਸੋਂ। ਨਹੀਂ, ਜਦੋਂ ਤੁਸੀਂ ਇਹ ਖਾਲੀ ਘਰਾਂ ਉਹ ਜਿਹੜੇ ਘਰ ਸੀਗੇ ਉਦੋਂ ਭਰੇ ਘਰ ਹੀ ਛੱਡ ਕੇ ਗਏ ਆ ਨਾ, ਅਨਾਜ ਵਗੈਰਾ, ਮਾਲ ਡੰਗਰ ਕੋਈ ਸ਼ਾਇ ਨਾ ਸੋ ਸਾਡੇ ਕੋਲ ਉਹ ਸਾਰਾ ਸਾਹਮਣੇ ਬਸਿੰਦਿਆਂ ਨੇ। ਸਾਰਾ ਇੱਥੇ ਸਾਂਭ ਕੇ ਸਾਨੂੰ ਰੋਟੀ ਪਾਣੀ ਤਾਂ ਮਿਲਦਾ ਹੀ ਹੈ, ਮਿਲਿਆ ਹੀ ਹੈ ਨਾ ਆ ਕੇ। ਕਿਹਨਾਂ ਨੇ ਦਿੱਤਾ ਉਹ? ਦਾਣਾ ਫੱਕਾ ਦਿੱਤਾ ਹੈ ਇਹਨਾਂ ਨੇ, ਸਾਂਭੇ ਹੋਏ ਤੇ ਲੋਕਾਂ ਨੇ ਦਾਣੇ ਫੱਕਾ। ਇਸ ਪਿੰਡ 'ਚ ਹੁਣ ਪੁਰਾਣੇ ਘਰ ਵੀ ਬੈਠੇ ਆ 47 ਤੋਂ ਪਹਿਲਾਂ ਦਾ ਕੋਈ? ਬਸ਼ਿੰਦੇ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਬੈਠੇ ਆ। ਤਿੰਨ ਚਾਰ ਘਰ ਆ, ਚਾਰ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਆਈ ਸੀ ਜੀ 98 ਕੁਲੀ ਜੀਂਬੇ ਦੇ ਵਿੱਚ, ਜਿੱਥੇ ਬਜ਼ੁਰਗਾਂ ਨਾਲ ਥੋੜੀ ਬਹੁਤੀ ਗੱਲ ਹੋਈ ਆ ਤੇ ਉਹ ਤੁਹਾਡੇ ਰੂਬਰੂ ਆ ਜੀ। ਇਨਸ਼ਾਅੱਲਾ ਫਿਰ ਕਿਸੇ ਹੋਰ ਬਜ਼ੁਰਗ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂ ਜੀ। ਰੱਬ ਰੱਖਾ ਜੀ।